ਨਸ਼ਾ ਛੁਡਾਊ ਕੇਂਦਰਾਂ ਦੇ ਵਿੱਚ ਨਾ ਜੋ ਕਤਲ ਹੋ ਰਹੇ ਨੇ, ਜੋ ਮੌਤਾਂ ਹੋ ਰਹੀਆਂ, ਉਹਨਾਂ ਦੇ ਉੱਤੇ ਚਰਚਾ ਇੱਕ ਵਾਰ ਫਿਰ ਤੋਂ ਚੱਲੀ ਹੈ ਕਿਉਂਕਿ ਲੰਘੇ ਦਿਨਾਂ ਦੇ ਵਿੱਚ 2 ਹਫ਼ਤਿਆਂ ਦੇ ਵਿੱਚ ਹੀ ਇਸ ਤਰ੍ਹਾਂ ਦੀਆਂ 2-3 ਘਟਨਾਵਾਂ ਵਾਪਰੀਆਂ। ਕੀ ਵਾਕਈ ਨਸ਼ਾ ਛੁਡਾਊ ਕੇਂਦਰਾਂ ਦੇ ਵਿੱਚ ਪੰਜਾਬ ਦੇ ਵਿੱਚ 2.5 ਸਾਲਾਂ 'ਚ 2.5 ਲੱਖ ਨਵੇਂ ਨਸ਼ੇੜੀ ਰਜਿਸਟਰਡ ਹੋਏ ਨੇ? ਜੇਕਰ ਇਹ ਸਹੀ ਹੈ ਤਾਂ ਮੇਰਾ ਖਿਆਲ ਹੈ ਕਿ ਜਿਹੜੇ ਤਾਂ ਰਜਿਸਟਰਡ ਹੋ ਗਏ ਸ਼ਰਮਾ ਜੀ ਉਹ ਤਾਂ ਠੀਕ ਹੈ, ਪਰ ਤਸਵੀਰ ਦਾ ਇੱਕ ਅਗਲਾ ਹਿੱਸਾ ਇਸ ਤੋਂ ਵੀ ਭਿਆਨਕ ਹੈ। ਪ੍ਰਵੀਨ ਜੀ, ਇੱਕ ਪਾਸੇ ਤੁਸੀਂ ਉਹਨਾਂ ਕਤਲਾਂ ਦੀ ਗੱਲ ਕਰਦੇ ਹੋ, ਜਿਵੇਂ ਕੱਲ ਇੱਕ ਨੌਜਵਾਨ ਮੁੰਡੇ ਦਾ ਕਤਲ ਕਹਿੰਦੇ ਕਰਦਿਆਂ ਨਸ਼ੇ ਲੋਕ ਕੇਂਦਰ 'ਚ ਦਾਖਲ ਕਰਾਇਆ ਸੀ ਜੀ। ਉਹਨੂੰ ਨਸ਼ੇ ਕੇਂਦਰ ਵਾਲਿਆਂ ਨੇ ਕਿਤੇ ਕੰਮ ਭੇਜਿਆ ਸੀ ਜੀ, ਉਹ ਲੇਟ ਹੋ ਗਿਆ ਤੇ ਉਹਨੂੰ ਕੁੱਟ ਕੇ ਹੀ ਮਾਰਤਾ ਕਹਿੰਦੇ। ਜੀ ਆਪਣੇ ਪਰਿਵਾਰ ਦੇ ਦੋਸ਼ ਨੇ, ਅਜੇ ਇਹਦੇ ਤੱਥ ਸਾਰੇ ਸਾਹਮਣੇ ਆਉਣੇ ਨੇ, ਪਰ ਸਵਾਲ ਤਾਂ ਇਹ ਕਿ ਨਸ਼ਾ ਛੁਡਾਊ ਕੇਂਦਰਾਂ ਦੇ ਹਵਾਲੇ ਨਾਲ ਮੌਤਾਂ ਦੀ ਖਬਰ ਨਹੀਂ ਰੁਕਦੀ, ਗਾਹੇ ਬਗਾਏ ਖਬਰ ਆ ਜਾਂਦੀ ਹੈ ਜਾਂ ਉਹਨਾਂ ਤਸ਼ੱਦਦ ਦੀਆਂ ਖਬਰਾਂ ਆ ਜਾਂਦੀਆਂ ਨੇ। ਹਾਂਜੀ ਹਾਂਜੀ। ਪਰ ਇਹ ਸਭ ਦੇ ਦਰਮਿਆਨ ਪੰਜਾਬ ਸਰਕਾਰ ਦਾਅਵਾ ਕਰਦੀ ਆਈ ਆ ਕਿ ਪੰਜਾਬ 'ਚ ਤਾਂ ਨਸ਼ਾ ਮੁਕਾਤਾ, ਪੰਜਾਬ 'ਚ ਤਾਂ ਤਸਕਰ ਫੜ ਲਏ। ਹਾਂਜੀ, ਮਤਲਬ ਸਾਲ 2023 ਦੇ ਜਿਹੜੇ ਅੰਕੜੇ ਨੇ, ਸਰਕਾਰੀ ਜਿਹੜੇ ਅੰਕੜੇ ਨੇ, ਉਹ ਦਮ ਭਰਦੇ ਨੇ ਕਿ ਲਓ ਜੀ ਪੰਜਾਬ 'ਚ ਤਾਂ ਸਮਝ ਲਓ ਹੁਣ ਚਿੱਟਾ ਮੁੱਕ ਗਿਆ। ਹਾਂਜੀ ਹਾਂਜੀ, ਸਮਝ ਲਓ ਜੀ ਪੰਜਾਬ 'ਚ ਤਾਂ ਹੁਣ ਨਸ਼ਾ ਰਿਹਾ ਨਹੀਂ। ਜੇ ਇਹ ਅੰਕੜਿਆਂ ਦੇ ਹਵਾਲੇ ਨਾਲ ਦੇਖਣਾ ਹੈ ਤਾਂ ਫਿਰ 1 ਸਾਲ ਦੇ ਅੰਦਰ ਅੰਦਰ ਜਾਂ 2 ਸਾਲ, 2.25 ਸਾਲਾਂ ਦੇ ਅੰਦਰ ਅੰਦਰ 2.5 ਲੱਖ ਤੋਂ ਵੱਧ ਨਸ਼ਾ ਛੁਡਾਊ ਕੇਂਦਰਾਂ 'ਚ ਬੰਦਾ ਰਜਿਸਟਰਡ ਕਿੱਥੋਂ ਹੋ ਗਿਆ? ਜਿਹੜੀ ਔਸਤ ਪਹਿਲਾਂ ਪ੍ਰਤੀ ਸਾਲ 20,000 ਚੱਲੀ ਆ ਰਹੀ ਆ, ਹਾਂਜੀ, 20,000 ਬੰਦਾ ਨਸ਼ਾ ਛੁਡਾਊ ਕੇਂਦਰਾਂ 'ਚ ਰਜਿਸਟਰਡ ਹੁੰਦਾ, ਉਹ ਗਿਣਤੀ ਅਚਾਨਕ 80-85,000 ਕਿਵੇਂ ਹੋ ਗਈ ਪ੍ਰਤੀ ਸਾਲ? ਬਿਲਕੁਲ ਸਹੀ ਹੈ, ਇਹ ਵੱਡਾ ਸਵਾਲ ਹੈ। ਹਲੋ, ਪਹਿਲਾਂ ਸਰਕਾਰੀ ਅੰਕੜੇ ਸੁਣੋ ਜੀ। ਕਹਿੰਦੇ ਜੀ ਸਾਲ 2023 ਚ ਅਸੀਂ 1161 ਕਿਲੋ ਹੈਰੋਇਨ ਫੜ ਲਈ ਪੰਜਾਬ 'ਚ। 1161 ਕਿਲੋ ਥੋੜੀ ਨਹੀਂ ਹੈ। ਹਾਂਜੀ ਹਾਂਜੀ। 83 ਲੱਖ ਤੋਂ ਵੱਧ ਕਹਿੰਦੇ ਨਸ਼ੀਲੀਆਂ ਗੋਲੀਆਂ ਫੜ ਲਈਆਂ ਸੀ 1 ਸਾਲ 'ਚ। 83 ਲੱਖ ਤੋਂ ਵੱਧ। ਆਪਾਂ ਪਿਛਲੇ ਦਿਨ ਗੱਲ ਕਰਕੇ ਹਟੇ ਇੱਕ ਵੱਡੇ ਛਾਪੇ ਦੇ ਨਾਲ 42 ਲੱਖ ਦਾ, ਜਿਸ 14 ਲੱਖ ਸਿੱਧੀਆਂ ਪੰਜਾਬ 'ਚੋਂ ਬਰਾਮਦ ਹੋਈਆਂ ਸੀ, ਹਨਾ। ਸੋ 83.17 ਲੱਖ ਕਹਿੰਦੇ ਨਸ਼ੀਲੀਆਂ ਗੋਲੀਆਂ ਫੜੀਆਂ ਸੀ। 13 ਕਰੋੜ ਦੀ ਅਸੀਂ ਜੀ ਡਰੱਗ ਮਨੀ ਫੜੀ ਹੈ ਕਹਿੰਦੇ ਤਸਕਰਾਂ ਕੋਲ। ਠੀਕ ਹੈ। ਹੋਰ ਛੱਡੋ, ਪੰਜਾਬ ਪੁਲਿਸ ਕਹਿੰਦੀ ਅਸੀਂ 1 ਸਾਲ ਦੇ ਵਿੱਚ 11,000 ਦੇ ਕਰੀਬ 10,786 ਮੁਕੱਦਮੇ ਦਰਜ ਕੀਤੇ ਆ, ਤੇ ਇਹਨਾਂ ਮੁਕੱਦਮਿਆਂ ਦੇ ਬਦਲ ਚ ਅਸੀਂ 14,951 ਲਗਭਗ 15,000 ਬੰਦੇ ਫੜ ਲਏ। ਤੇ ਕਹਿੰਦੇ ਜੀ ਇਹ ਤਸਕਰ ਅੰਦਰ ਨੇ, ਸਮਗਲਰ ਅੰਦਰ ਨੇ, ਤੇ ਇਹਨਾਂ ਦੀ 127 ਕਰੋੜ ਦੀ ਜਾਇਦਾਦ ਹੈ, ਜਿਹੜੀਆਂ 294 ਦੇ ਕਰੀਬ ਜਾਇਦਾਦਾਂ ਨੇ। 127 ਕਰੋੜ ਦੀ ਕੀਮਤ ਵਾਲੀਆਂ ਕਹਿੰਦੇ ਉਹ ਅਸੀਂ ਜ਼ਬਤ ਕਰ ਦਿੱਤੀਆਂ। ਇੰਨਾ ਕੁਛ ਕਰਨ ਦੇ ਬਾਵਜੂਦ ਵੀ ਪੰਜਾਬ ਦੇ ਨਸ਼ਾ ਛੁਡਾਊ ਕੇਂਦਰਾਂ 'ਚ ਪਿਛਲੇ 2.5 ਸਾਲ 'ਚ 2.5 ਲੱਖ ਨਵੇਂ ਹੋਏ। ਇਹਦੇ ਕੀ ਮਾਇਨੇ ਨੇ ਜੀ ਪ੍ਰਵੀਨ ਜੀ? ਜਦੋਂ ਕਾਂਗਰਸ ਸਰਕਾਰ ਜਾ ਰਹੀ ਸੀ, ਕੈਪਟਨ ਸਰਕਾਰ ਜਾ ਰਹੀ ਸੀ, ਤਦ ਜਾਣ ਤੋਂ ਪਹਿਲਾਂ ਦੀ ਉਹਨਾਂ ਦੀ ਇੱਕ ਰਿਪੋਰਟ ਹੈ ਜਿਹੜੀ ਦਮ ਭਰਦੀ ਹੈ ਕਿ ਪੰਜਾਬ ਦੇ ਨਸ਼ਾ ਛੁਡਾਊ ਕੇਂਦਰਾਂ 'ਚ ਰਜਿਸਟਰਡ ਨਸ਼ਾ ਛੱਡਣ ਵਾਲੇ ਮਰੀਜ਼ਾਂ ਦੀ ਗਿਣਤੀ 7 ਲੱਖ ਤੋਂ ਪਾਰ ਹੈ। ਠੀਕ ਹੈ। ਉਹ ਕਹਿੰਦੇ 7,04,000 ਦੀ ਗਿਣਤੀ ਹੈ ਜੀ, ਤੇ ਅੱਜ ਦੀ ਤਰੀਕ ਚੋਂ ਗਿਣਤੀ 9,50,000 ਤੋਂ ਜ਼ਿਆਦਾ ਹੋ। ਠੀਕ ਹੈ। ਮੈਂ ਕਹਿੰਦਾ ਕੈਪਟਨ ਸਰਕਾਰ ਵਾਲਾ ਬਰਾ ਵੀ ਗਿਣ ਲਓ ਤੇ ਮਾਨ ਸਰਕਾਰ ਦਾ ਕਾਰਜਕਾਲ ਵੀ ਗਿਣ ਲਓ, ਜੇ 3 ਸਾਲ ਵੀ ਲਾਉਨੇ ਹੋ ਤੁਸੀਂ, ਉਹ ਵੀ ਵਿੱਚ ਗਿਣਦੇ ਹੋ, ਤਾਂ ਵੀ 7 ਲੱਖ ਵਾਲਾ 9.5 ਲੱਖ ਹੋਣਾ, ਜਦੋਂ ਕਿ ਉਹ ਤੋਂ ਪਹਿਲਾਂ ਦੀ ਔਸਤ ਹਰ ਬਰੇ ਦੀ 20,000 ਹੈ। ਜੀ ਜੀ। ਤੇ ਫਿਰ ਇਹ ਗਿਣਤੀ ਕਿੱਥੋਂ ਆਈ? 7,04,000 ਵਾਲਾ 20,000 ਦੇ ਹਿਸਾਬ ਨਾਲ ਜੇ 3 ਬਰਿਆਂ ਦਾ ਵੀ ਲਾਣਾ ਹੋਵੇ 7,64,000 ਹੋ ਜਾਂਦੀ। ਪਰ ਇਹ 9,50,000 ਤੋਂ ਪਾਰ ਗਈ, ਮਤਲਬ 2,46,000 ਤੋਂ ਵੱਧ ਨਵੇਂ ਮਰੀਜ਼ ਰਜਿਸਟਰਡ ਹੋਏ। ਸੋ ਇਹ ਅੰਕੜਾ ਫਿਕਰਮੰਦੀ ਪੈਦਾ ਕਰਦਾ ਹੈ ਕਿ ਕਿੱਥੋਂ। ਕਹਿੰਦੇ ਜੀ ਪੰਜਾਬ ਦੇ ਵਿੱਚ 528 OAE ਸੈਂਟਰ ਨੇ, 26 ਕ ਸਰਕਾਰੀ ਜਿਹੜੇ 36 ਕ ਸਰਕਾਰੀ ਜਿਹੜੇ ਨਸ਼ਾ ਛੁਡਾਊ ਕੇਂਦਰ ਨੇ, ਤੇ 185 ਕ ਨਿੱਜੀ ਨੇ। ਉਹ ਤੋਂ ਬਿਨਾਂ ਕੁਝ ਲੋਕ ਆਪਣੇ ਦੇਸੀ ਫਾਰਮੂਲੇ, ਕੁਝ ਬਾਬਿਆਂ ਬੂਬਿਆਂ ਕੋਲ ਕਿਹੜੇ ਗੁਪਤ ਚੁੱਪ ਤਰੀਕੇ ਨਾਲ ਇਲਾਜ, ਉਹ ਵੱਖਰੇ ਚੱਲਦੇ ਨੇ। ਜੀ ਜੀ। ਪਰ ਇਹ ਉਹ ਹੈ ਕਿ ਪਿਛਲੇ ਸਮੇਂ ਤੋਂ ਲੈ ਕੇ ਕੈਪਟਨ ਸਰਕਾਰ ਸਮੇਂ ਤੱਕ ਆਉਂਦੇ ਆਉਂਦੇ 7 ਲੱਖ ਲੋਕ ਰਜਿਸਟਰਡ ਹੋ ਗਏ, ਤੇ ਦੂਜੇ ਵੱਧ ਕੇ 2.5 ਲੱਖ। ਹੁਣ ਇਹਦੇ ਵਿੱਚ ਇੱਕ ਪਹਿਲੂ ਹੋਰ ਹੈ ਕਿ ਜਿਹੜਾ ਬੰਦਾ ਇੱਕ ਵਾਰ ਨਸ਼ਾ ਛੁਡਾਊ ਕੇਂਦਰ 'ਚ ਆ ਕੇ ਰਜਿਸਟਰਡ ਹੋਇਆ, ਉਹਦਾ ਕਾਰਡ ਬਣ ਗਿਆ। ਜੀ ਜੀ। ਉਸ ਤੋਂ ਬਾਅਦ ਉਹ ਦੁਬਾਰਾ ਜੇਕਰ ਕਿਸੇ ਹੋਰ ਸੈਂਟਰ ਵੀ ਜਾਂਦਾ, ਕਾਰਡ ਉਹੀ ਚੱਲਦਾ, ਨੰਬਰ ਉਹੀ ਚੱਲਦਾ, ਰਜਿਸਟ੍ਰੇਸ਼ਨ ਨੰਬਰ ਉਹੀ ਚੱਲਦਾ। ਠੀਕ ਹੈ। ਕਿਉਂਕਿ ਇੱਕੋ ਮਰੀਜ਼ ਕਿੰਨੀ ਵਾਰ ਵੀ ਆਉਂਦੇ ਨੇ ਵਾਪਸ।
ਕਿ ਉਹ ਜਿੰਨੀ ਵਾਰ ਆਉਣਗੇ ਉਨੀ ਵਾਰ ਗਿਣੇ ਜਾਣਗੇ, ਇੱਕੋ ਵਾਰ ਗਿਣੇ ਜਾਂਦੇ ਆ। ਹੁਣ ਜੇ ਅਚਾਨਕ ਇੰਨੀ ਗਿਣਤੀ ਵਧੀ ਹੈ ਤਾਂ ਇਹਦੇ 2-3 ਪਹਿਲੂ ਨੇ। ਪਹਿਲਾ ਪਹਿਲੂ ਤਾਂ ਇਹ ਕਿ ਕੀ ਇਹ ਸਮਝ ਲਈਏ ਕਿ ਸਰਕਾਰ ਦੀ ਸਖਤੀ ਇੰਨੀ ਹੋ ਗਈ ਜੀ ਜੀ ਕਿ ਭਾਈ ਪੰਜਾਬ ਦੇ ਵਿੱਚ ਹੁਣ ਨਸ਼ਾ ਮਿਲਣੋਂ ਹਟ ਗਿਆ, ਇਹ ਇਸ ਲਈ ਬੰਦੇ ਨਸ਼ਾ ਛਡਾਊ ਕੇਂਦਰਾਂ ਚ ਆਉਣ ਲੱਗੇ। ਦੂਜਾ ਪਹਿਲੂ, ਕੀ ਇਹਦਾ ਅਰਥ ਇਹ ਹੈ ਕਿ ਪੰਜਾਬ 'ਚ ਨਸ਼ੇ ਦੀ ਮਾਤਰਾ ਵੱਧ ਗਈ? ਜੇ 1161 ਕਿਲੋ ਫੜ ਲਿਆ, ਕਿੰਨਾ ਕਿਲੋ ਹੋਊਗਾ ਜਿਹੜਾ ਨਸ਼ਾਂ 'ਚ ਉਤਰ ਗਿਆ? ਬਿਲਕੁਲ ਸਹੀ ਹੈ। ਜੇ 83 ਲੱਖ ਗੋਲੀਆਂ ਤੁਸੀਂ ਫੜ ਲੀਆਂ ਤਾਂ ਕਿੰਨੇ ਲੱਖ ਗੋਲੀਆਂ ਹੋਣੀਆਂ ਜਿਹੜੀਆਂ ਪੰਜਾਬ ਦੇ ਨੌਜਵਾਨਾਂ ਦੇ ਅੰਦਰ ਚਲੀਆਂ ਗਈਆਂ? ਤੇ ਇਹਦਾ ਮਤਲਬ ਨਸ਼ੇ ਦੀ ਮਾਤਰਾ ਵਧੀ, ਨਸ਼ੇੜੀਆਂ ਦੀ ਗਿਣਤੀ ਵਧੀ, ਇਸ ਲਈ ਅਚਾਨਕ ਨਸ਼ਾ ਛਡਾਊ ਕੇਂਦਰਾਂ 'ਚ ਗਿਣਤੀ ਵਧੀ। ਪ੍ਰਵੀਨ ਜੀ, ਆਪਾਂ ਪਿਛਲੇ ਕੁਝ ਦਿਨਾਂ ਤੋਂ ਗੋਲੀਆਂ ਦੇ ਹਵਾਲੇ ਨਾਲ ਵੀ ਗੱਲ ਕਰ ਰਹੀ ਹਾਂ, ਛਡਾਉਣ ਵਾਲੀ ਗੋਲੀ ਆ ਕਿ ਉਹ ਛਡਾਉਣ ਵਾਲੀ ਗੋਲੀ ਦੇ ਜਿਹੜੀਆਂ ਬੋਲੀਆਂ ਲੱਗਦੀਆਂ, ਮਹਿੰਗੀਆਂ ਵਿਕਦੀਆਂ, ਉਹ ਕਾਰਡ ਫੜ ਲਏ, ਉਹ ਰੱਦ ਕੀਤੇ। ਇਹ ਗੋਲੀਆਂ ਬੜੀਆਂ ਕਮਾਲ ਦਾ ਜੀ। ਇਹ ਗੋਲੀਆਂ ਹੈ ਇਲਾਜ ਲਈ ਜੀ, ਨਸ਼ੇ ਲਈ ਜਾਂਦੀਆਂ। ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਸੀ ਜੀ, ਵਿਧਾਨ ਸਭਾ ਚੋਣਾਂ ਦਾ ਚੋਣ ਪ੍ਰਚਾਰ ਚੱਲ ਰਿਹਾ ਸੀ। ਬਠਿੰਡਾ ਖੇਤਰ ਦੇ ਰਾਮਪੁਰਾ ਫੂਲ ਦੇ ਸੈਂਟਰ ਚੋਂ, ਜਿੱਥੋਂ ਇਹ ਗੋਲੀ ਮਿਲਦੀ ਹੈ, ਜਿਹੜੇ ਨਸ਼ਾ ਛੱਡਣ ਚਾਹੁੰਦੇ ਨੇ ਕਿ ਉਹਨਾਂ ਨੂੰ ਇੱਕ ਹੀ ਗੋਲੀ ਕਰਕੇ ਘਟਾਓ ਮਾਤਰਾ, ਰਾਮਪੁਰਾ ਫੂਲ ਦੇ ਉਹ ਸੈਂਟਰ ਚੋਂ 30,000 ਗੋਲੀਆਂ ਚੋਰੀ ਹੋ ਗਈਆਂ ਜੀ, ਕਹਿੰਦੇ ਚੋਣਾਂ ਦੇ ਦੌਰਾਨ। ਜਦੋਂ ਚੋਰੀ ਹੋਈਆਂ ਤਾਂ ਵਿਭਾਗ ਵੱਲੋਂ ਥਾਣੇ ਪਹੁੰਚ ਕੀਤੀ ਗਈ ਤੇ ਪਰਚਾ ਕਟਾ ਦਿੱਤਾ ਗਿਆ ਜੀ ਕਿ ਚੋਰੀ ਦਾ ਮਾਮਲਾ। ਪਰ ਰਾਮਪੁਰਾ ਫੂਲ ਪੂਰੇ ਬਠਿੰਡਾ ਖੇਤਰ 'ਚ ਇਹਦੀ ਚਰਚਾ ਰਹੀ ਕਿ ਭਾਈ ਸਾਨੂੰ ਪਤਾ ਹੈ ਕਿਹੜੀ ਧਿਰ ਚੱਕ ਕੇ ਲੈ ਗਈ ਤੇ ਕਿਹਨੇ ਗੋਲੀਆਂ ਵੰਡੀਆਂ। ਕਹਿੰਦੇ ਗੋਲੀਆਂ ਵੋਟਾਂ ਲਈ ਵੰਡ ਹੋਈਆਂ, ਚੋਰੀ ਥੋੜਾ ਹੋਈਆਂ। ਦੇਖ ਲਓ, ਤੱਕ ਲੋਕਾਂ ਨੂੰ ਪਤਾ। ਹੁਣ ਸਰਕਾਰ ਸਮਝਦੀ ਹੈ ਕਿ ਲੋਕਾਂ ਨੂੰ ਕੁਝ ਨਹੀਂ ਪਤਾ, ਅੰਕੜੇ ਦਿਖਾ ਦਿਓ ਕਿ ਇੰਨੇ ਕੁਆਂਟਲ ਫੜ ਲਿਆ, ਇੰਨੇ ਕਿਲੋ ਫੜ ਲਿਆ, ਇੰਨੇ ਮੁਕੱਦਮੇ ਕਰਤੇ, ਇੰਨੇ ਤਸਕਰ ਅੰਦਰ ਫੜਤੇ, ਲੋਕਾਂ ਨੂੰ ਐਂ ਜਚਾ ਦਿਓ ਕਿ ਨਸ਼ਾ ਖਤਮ। ਪ੍ਰਵੀਨ ਜੀ, ਉਦਣ ਮੰਨਾਂਗੇ ਜਿੱਦਣ ਨਸ਼ਾ ਛਡਾਊ ਕੇਂਦਰ ਬੰਦ ਕਰਨੇ ਪੈਣ ਜੀ, ਕਿ ਭਾਈ ਹੁਣ ਮਰੀਜ਼ ਨਹੀਂ ਆਉਂਦੇ ਕਿਉਂਕਿ ਪੰਜਾਬ 'ਚ ਨਸ਼ਾ ਨਹੀਂ ਰਿਹਾ। ਉਦਣ ਮੰਨਾਂਗੇ ਜਿੱਦਣ ਪਿੰਡਾਂ 'ਚੋਂ ਮਾਵਾਂ ਉੱਠ ਕੇ ਕਹਿਣਗੀਆਂ ਕਿ ਸਾਡੇ ਪੁੱਤ ਹੁਣ ਚਿੱਟਾ ਨਹੀਂ ਲੈਂਦੇ। ਉਦਣ ਮੰਨਾਂਗੇ ਜਿੱਦਣ ਮੁੱਖ ਮੰਤਰੀ ਸਾਹਿਬ ਹੱਥਾਂ 'ਚੋਂ ਸਰਿੰਜਾਂ ਲੈ ਕੇ ਸਾਰਿਆਂ ਦੇ ਹੱਥਾਂ 'ਚ ਟਿਫਨ ਫੜਾ ਦੋਗੇ। ਬਿਲਕੁਲ ਸਹੀ। ਉਦਣ ਮੰਨਾਂਗੇ ਜਿੱਦਣ ਪੰਜਾਬ ਦੇ ਪਿੰਡਾਂ 'ਚ ਸੱਥਾਂ 'ਚ ਬੈਠ ਕੇ ਬਾਬੇ ਕਹਿਣਗੇ ਕਿ ਸਾਡੇ ਪਿੰਡ 'ਚ ਹੁਣ ਚਿੱਟੇ ਦਾ ਮਤਲਬ ਜ਼ਹਿਰ ਨਹੀਂ, ਨਸ਼ਾ ਨਹੀਂ, ਮੁੜ ਕੇ ਮੱਖਣ, ਘਿਓ, ਲੱਸੀ, ਦੁੱਧ ਨਹੀਂ ਹੋ ਗਿਆ। ਉਦਣ ਮੰਨਾਂਗੇ। ਸੋ ਅਜੇ ਪੰਜਾਬ 'ਚੋਂ ਨਸ਼ਾ ਮੁੱਕਿਆ ਨਹੀਂ ਹੈ। ਸਰਕਾਰ ਅੰਕੜਿਆਂ ਨਾਲ ਭੁਲੇਖੇ ਨਾ ਪਾਵੇ। ਆਹ ਤਸਵੀਰ ਚਪੇੜਾਂ ਵਰਗੀ ਹੈ ਕਿ 2.5 ਸਾਲ 'ਚ 2.5 ਲੱਖ ਨਵਾਂ ਮਰੀਜ਼ ਰਜਿਸਟਰਡ ਹੋ ਰਿਹਾ ਤੇ ਫਿਰ ਨਸ਼ੇ ਦੀ ਸਥਿਤੀ ਕੀ ਆ ਪੰਜਾਬ 'ਚ? ਜੀ ਬਿਲਕੁਲ ਡਰਾਵਨੀ ਸਥਿਤੀ ਹੈ ਜੀ, ਜਿਸ ਤਰੀਕੇ ਦਾ ਤੁਸੀਂ ਜ਼ਿਕਰ ਕੀਤਾ, ਜਿਸ ਤਰੀਕੇ ਦੀ ਤੁਸੀਂ ਤਫਸੀਲ ਦਿੱਤੀ ਹੈ। ਤੇ ਸ਼ਰਮਾ ਜੀ